ਮਾਲਕਾ ਤੇਰੀ ਖੇਡ ਹੈ ਨਾ, ਉਸੇ ਬਾਜ਼ਾਰ ਚੋਂ ਦੁੱਧ ਪਿਆ ਹੜਿਆ ਤੇ ਉਸੇ ਬਾਜ਼ਾਰ ਚ ਜੁੱਤੀਆਂ ਪਵਾ ਹੜੀਆਂ। ਉਸੇ ਬਾਜ਼ਾਰੋਂ ਦੁੱਧ ਪਿਆ ਕੇ ਉਸੇ ਬਾਜ਼ਾਰੋਂ ਜੁੱਤੀਆਂ ਪਵਾ ਹੜੀਆਂ। ਅਸੀਂ 430 ਸਿੱਖ ਸਾਰ, ਤਹਿਸੀਲ ਹਰੂਨਾਬਾਦ, ਜ਼ਿਲ੍ਹਾ ਬਾਬਲ ਨਗਰ, ਨਜ਼ਦ ਰਹਿਮਤ ਚੌਕ, ਜਿਹਨੂੰ ਪੁਰਾਣਾ ਨਾਂ ਗਿੱਦੜ ਚੌਕ ਆਂਦੇ ਹਨ, ਅਸੀਂ ਉਹਦੇ ਕੋਲ ਬੈਠੇ ਹਾਂ, ਗਿੱਦੜ ਮੋੜ। ਔਰ ਜਨਾਬ ਚੀਮਾ ਸਾਹਿਬ ਨਜ਼ੀਰ ਅਹਿਮਦ ਚੀਮਾ ਸਾਹਿਬ ਦੇ ਅਸੀਂ ਡੇਰੇ ਮਹਿਮਾਨ ਖਾਨੇ ਉਹਨਾਂ ਦੀ ਬੈਠਕ ਦੇ ਵਿੱਚ ਬੈਠੇ ਹਾਂ। ਜਿਵੇਂ ਜਨਾਬ ਮੁਹਤਰਮ ਚੌਧਰੀ ਅਕਮਲ ਬਸਰਾ ਸਾਹਿਬ, ਭਾਈ ਲੰਬੜਦਾਰ ਬਿਲਾਲ ਬਸਰਾ ਸਾਹਿਬ ਔਰ ਦੀਗਰ ਸਾਰੇ ਮੁਅੱਜ਼ਜ਼ੀਨ ਔਰ ਮੇਰੇ ਭਾਈ ਪਿਆਰ ਕਰਨ ਵਾਲੇ ਬਸਰਾ ਸਾਹਿਬ ਦੇ ਨਾਲ, ਉਹਨਾਂ ਸਾਨੂੰ ਬੜੀ ਮੁਹੱਬਤ ਦਿੱਤੀ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਇੱਕ ਗੱਲ ਦੱਸਣਾ ਚਾਹੁੰਦਾ, ਰੱਬ ਦੀਆਂ ਖੇਡਾਂ ਨੇ ਬਸਰਾ ਸਾਹਿਬ, ਉਹਦੀਆਂ ਤਕਸੀਮਾਂ। ਜਦੋਂ ਸਾਡੇ ਤਲਕ ਅਰਸ਼ ਵਾਲੇ ਦੇ ਨਾਲ ਮਜ਼ਬੂਤ ਹੋਣ ਨਾ, ਤੇ ਫਰਸ਼ ਵਾਲੇ ਕੁਝ ਵੀ ਕਰ ਲੈਣ, ਉਹਦੀ ਕੰਡ ਨਹੀਂ ਲੱਗਦੀ। ਉਹ ਇਸੇ ਤਰ੍ਹਾਂ ਵੀ ਕਿਸੇ ਬੰਦੇ ਨੇ ਦੁੱਧ ਦਹੀਂ ਦੀ ਦੁਕਾਨ ਬਣਾਈ ਸੀ। ਦੁੱਧ ਦਹੀਂ ਦੀ ਦੁਕਾਨ ਬਣਾਈ ਸੀ ਬੰਦੇ ਨੇ। ਸੁਬਾਹ ਸੁਬਾਹ ਉਹਨੇ ਜਦੋਂ ਦੁਕਾਨ ਦਾ ਬੂਹਾ ਖੋਲਿਆ, ਇਧਰੋਂ ਬਾਜ਼ਾਰ ਦੇ ਵਿੱਚੋਂ ਇੱਕ ਕੋਈ ਬਜ਼ੁਰਗ ਬੰਦਾ ਦਰਵੇਸ਼ ਅੱਲਾ ਦਾ ਬਾਜ਼ਾਰ ਚ ਆ ਗਿਆ। ਇਸ ਬੰਦੇ ਨੇ ਕੀ ਕੀਤਾ, ਫਟਾਫਟ ਬਾਬੇ ਰਾਂਗੇ ਨਾਲ ਜਾ ਹੱਥ ਜੋੜਿਆ, ਹੱਥ ਲਗਾ ਸਰਕਾਰ 2 ਮਿੰਟਾਂ ਚ ਦੁਕਾਨ ਚ ਆਇਆ। ਉਹ ਬਾਬੇ ਹਰੀ ਆ ਗਏ। ਇਹਨੇ ਫਟਾਫਟ ਨੀਮ ਗਰਮ ਦੁੱਧ ਦਾ ਪਿਆਲਾ ਬਜ਼ੁਰਗਾਂ ਦੇ ਅੱਗੇ ਪੇਸ਼ ਕੀਤਾ, ਕਿਹਾ ਹੈ ਪੀ ਲਓ। ਬਾਬਾ ਜੀ ਨੇ ਦੁੱਧ ਦਾ ਪਿਆਲਾ ਪੀਤਾ। ਉਹ ਤੁਹਾਨੂੰ ਮੂੰਹ ਕਰਕੇ ਤੇ ਆਂਦੇ ਨੇ, ਯਾ ਅੱਲਾ ਤੇਰਾ ਸ਼ੁਕਰ ਹੈ ਤੇ ਤੇਰਾ ਸ਼ੁਕਰੀਆ, ਤੇਰਾ ਸ਼ੁਕਰ ਹੈ ਤੇ ਤੇਰਾ ਸ਼ੁਕਰੀਆ। ਬਾਬਾ ਜੀ ਬਾਜ਼ਾਰੋਂ ਦੁਕਾਨੋਂ ਨਿਕਲ ਕੇ ਬਾਜ਼ਾਰ ਵੱਲ ਪੇ ਜਾਂਦੇ ਨੇ। ਥੋੜੀ ਅੱਗੇ ਨਾ ਇੱਕ ਆਸ਼ਿਕ ਤੇ ਮਸ਼ੂਕ ਜੋੜਾ ਬਾਹਰ ਵਾਲੀਆਂ ਥੜੀਆਂ ਤੇ ਬੈਠੇ ਨੇ ਧੁੱਪ ਸੇਕਣ ਵਾਸਤੇ। ਇੱਕ ਦਿਨ ਪਹਿਲਾਂ ਬਾਰਿਸ਼ ਹੋਈ ਸੀ। ਜਿਨ੍ਹਾਂ ਬੰਦਿਆਂ ਨੂੰ ਪਤਾ ਹੋਵੇ ਸੋਲ ਲੱਗਾ ਹੋਵੇ ਤੇ ਇੱਟਾਂ ਦੇ ਥੱਲੇ ਵੀ ਪਾਣੀ ਵੜ ਜਾਂਦਾ। ਉਹ ਬਾਬੇ ਹੋਰਾਂ ਦੇ ਇੱਟ ਦੇ ਇੱਕ ਕਿਨਾਰੇ ਦੇ ਪੈਰ ਆਇਆ ਤੇ ਦੂਜੇ ਵੀ ਕਿਨਾਰੇ ਚੋਂ ਇੱਟਾਂ ਉੱਡ ਕੇ ਨਾ ਤੇ ਬੀਬੀ ਦੇ ਕੱਪੜਿਆਂ ਤੇ ਪਈਆਂ। ਉਹ ਬੀਬੀ ਦਾ ਜਿਹੜਾ ਆਸ਼ਿਕ ਸੀ ਨਾ, ਉਹਨੂੰ ਬੜਾ ਗੁੱਸਾ ਚੜਿਆ। ਉਹਨੇ ਉੱਠ ਕੇ ਬਾਬੇ ਨੂੰ 3-4 ਚਪੇੜਾਂ ਕੱਢ ਮਾਰ। ਉਹਨੇ ਆਖਿਆ, ਤੂੰ ਅੰਨਾ ਹੋਇਆ, ਤੂੰ ਪਾਗਲ ਹੈ, ਤੇਰੀ ਦਿਮਾਗ ਨਹੀਂ ਕੰਮ ਕਰਦਾ, ਇਹ ਉਹ ਵਾਵਾ ਬਦ ਕਲਾਮੀ ਕੀਤੀ। ਤੇ ਬਾਬਾ ਜੀ ਹੋਰਾਂ ਨੇ ਉਹਨੂੰ ਕੁਛ ਨਹੀਂ ਆਖਿਆ। ਉਹ ਤੁਹਾਨੂੰ ਮੂੰਹ ਕਰਕੇ ਤੇ ਆਂਦੇ ਨੇ, ਮਾਲਕਾ ਤੇਰੀ ਖੇਡ ਹੈ ਨਾ, ਉਸੇ ਬਾਜ਼ਾਰ ਚੋਂ ਦੁੱਧ ਪਿਆ ਹੜਿਆ ਤੇ ਉਸੇ ਬਾਜ਼ਾਰ ਚ ਜੁੱਤੀਆਂ ਪਵਾ ਹੜੀਆਂ। ਉਸੇ ਬਾਜ਼ਾਰੋਂ ਦੁੱਧ ਪਿਆ ਕੇ ਉਸੇ ਬਾਜ਼ਾਰੋਂ ਜੁੱਤੀਆਂ ਪਵਾ ਹੜੀਆਂ। ਬਾਬਾ ਜੀ ਨਾਲ ਗਾਂ ਬਾਜ਼ਾਰ ਟੁਰ ਪਏ। ਜਦੋਂ ਅਗਲੇ ਚੌਂਕ ਵਿੱਚ ਗਏ ਨੇ ਨਾ, ਇਹ ਬੀਬੀ ਜੀ ਦੇ ਕੱਪੜੇ ਖਰਾਬ ਹੋਏ ਸਨ। ਇਹ ਅੰਦਰ ਜਾ ਕੇ ਨਲਕੇ ਤੇ ਇਹਨੇ ਕੱਪੜੇ ਧੋਤੇ ਤੇ ਛੱਤ ਦੇ ਉੱਤੇ ਚੜ ਕੇ ਨਾ ਤੇ ਕੱਪੜੇ ਫੰਡ ਕੇ ਤੇ ਸੁੱਕਣੇ ਪਾਉਣ ਲੱਗੀ। ਤੇ ਬਨੇਰੇ ਤੋਂ ਬੀਬੀ ਦਾ ਪੈਰ ਥਿੜਕਿਆ ਤੇ ਗਲੀ ਦੇ ਵਿੱਚ ਡਿੱਗੀ ਤੇ ਡਿੱਗੀ, ਸਿਰ ਭਰਨੇ ਡਿੱਗ ਕੇ ਮਣਕਾ ਟੁੱਟ ਗਿਆ। ਹੁਣ ਇਹ ਬੰਦਾ ਜਿਹਨੇ ਅੱਗੇ ਬਾਬੇ ਹੋਰਾਂ ਨੂੰ ਚਪੇੜਾਂ ਮਾਰੀਆਂ ਸਨ, ਇਹ ਉਤਰ ਕੇ ਫਟਾਫਟ ਨਸਿਆ ਜਾ ਕੇ ਤੇ ਅਗਲੇ ਚੌਂਕ ਦੇ ਵਿੱਚ ਬਾਬੇ ਹੋਰਾਂ ਨੂੰ ਫੜ ਲਿਆ। ਬਾਬੇ ਹੋਰਾਂ ਦਾ ਗਿਰੇਬਾਨ ਫੜ ਲਿਆ ਤੇ ਫਿਰ ਉੱਥੇ ਚਪੇੜਾਂ ਕੱਢ ਮਾਰੀਆਂ ਤੇ ਨਾਲ ਗਾਲਾਂ ਕੱਢੀਆਂ। ਉਹ ਤੁਸੀਂ ਮੈਂ ਵਡੇਰੇ ਬੰਦੇ ਆਉਂਦੇ ਜਾਂਦੇ, ਉਹਨੇ ਆਖਿਆ, ਯਾਰ ਕੋਈ ਖਿਆਲ ਕਰ, ਕੋਈ ਅਕਲ ਹੈ ਤੇ ਵਡੇਰਾ ਬੰਦਾ ਵੀ ਉਹਨੂੰ ਮਾਰਦਾ ਕਿਉਂ ਮੈਂ ਪਿਆ। ਤੇ ਆਖਣ ਲੱਗਾ ਵੀ ਇਸ ਬਾਬੇ ਨੇ ਬਦਦੁਆ ਦਿੱਤੀ ਏ ਤੇ ਮੇਰੀ ਬੀਬੀ ਜਾਨੂ ਟੁਰ ਗਈ। ਉਹਨਾਂ ਆਖਿਆ, ਯਾਰ ਛੱਡ, ਕੋਈ ਗੱਲ ਮੂੰਹ ਨਾਲ ਵੀ ਹੁੰਦੀ ਹੈ। ਤੇ ਬਾਬਾ ਜੀ ਕੋਈ ਬਦਦੁਆ ਦਿੱਤੀ ਉਹ ਵਾਲਾ ਬੀਬੀ ਨੇ? ਉਹ ਆਖੇ ਬਦਦੁਆ ਦਿੱਤੀ ਏ
ਬਾਬੇ ਰੀ ਆਖਣ ਲੱਗੇ ਬਦਦੁਆ ਨਹੀਂ ਦਿੱਤੀ। ਉਹ ਫਿਰ ਗਾਲ ਮੰਦਾ ਤੇ ਚਪੇੜਾ ਲੈ ਲੈ ਕੇ ਭੇਜ ਤੇ ਉਹਨਾਂ ਆਖਿਆ ਯਾਰ ਮਾਰਨਾ ਨਹੀਂ, ਅਸੀਂ ਬਾਬੇ ਰਾਂ ਕੋਲ ਨਾ ਤਰਲਾ ਕਰਕੇ ਪੁੱਛਨੇ ਆ ਬਦਦੁਆ ਦਿੱਤੀ ਜੇ। ਬਾਬੇ ਰਾਂ ਆਖਿਆ ਬਦਦੁਆ ਨਹੀਂ ਦਿੱਤੀ। ਜਦੋਂ ਬਾਰ-ਬਾਰ ਇਸਰਾਰ ਕਰੇ ਨਾ ਤੇ ਬਾਬੇ ਰਾਂ ਇੱਕ ਜੁਮਲਾ ਬੋਲਿਆ, ਉਹਨਾਂ ਆਖਿਆ ਯਾਰ ਇਹਦੇ ਸੱਜਣਾ ਨੂੰ ਤਕਲੀਫ ਪਹੁੰਚੀ, ਇਹਨੇ ਮੈਨੂੰ ਮਾਰਿਆ ਤੇ ਮੇਰੇ ਕੋਈ ਸੱਜਣ ਨਹੀਂ ਸਨ, ਆਖਰ ਮੇਰੇ ਵੀ ਤਾਂ ਕੋਈ ਸੱਜਣ ਹੈ ਨਾ, ਉਹਨੂੰ ਤਕਲੀਫ ਨਹੀਂ ਪਹੁੰਚੀ ਕਿ ਮੈਨੂੰ ਬਿਲਾ ਵਜ੍ਹਾ ਮੈਂ ਕਿਹੜਾ ਜਾਣ ਕੇ ਛਿੱਟਾ ਮਾਰ। ਅਗਰ ਤਲਕ ਮਜ਼ਬੂਤ ਹੋਵੇ ਉਹਦੇ ਨਾਲ ਫਿਰ ਉਹ ਬਦਲੇ ਤੁਹਾਡੇ ਹਿੱਸੇ ਦੇ ਆਪ ਲੈਂਦਾ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਦੌਰ ਦੇ ਵਿੱਚ ਇੱਕ ਸਹਾਬੀ ਬੇਗੁਨਾਹ ਖਲੋਤੇ ਨੇ, ਇੱਕ ਦੂਜਾ ਬੰਦਾ ਉਹਨਾਂ ਨੂੰ ਗਾਲਾਂ ਕੱਢੀ ਆਉਂਦਾ, ਬਹੁਤ ਬਦਕਲਾਮੀ ਕਰਦਾ, ਮੰਦਾ ਬੋਲਦਾ, ਭੈੜਾ ਆਖਦਾ, ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਸਾਹਮਣੇ ਖਲੋ ਕੇ ਤੇ ਮੁਸਕਰਾਈ ਆਉਂਦੇ ਨੇ। ਉਹ ਗਾਲਾਂ ਕੱਢੀ ਆਉਂਦਾ, ਉਹ ਸਹਾਬੀ ਅੱਗੋਂ ਖਾਮੋਸ਼ ਬਿਲਕੁਲ ਸੁਣੀ ਆਉਂਦਾ ਤੇ ਨਬੀ ਪਾਕ ਮੁਸਕਰਾਈ ਆਉਂਦੇ ਨੇ। ਥੋੜੀ ਦੇਰ ਬਾਅਦ ਉਹ ਸਹਾਬੀ ਨੇ ਅੱਗੋਂ ਉਹਦੀਆਂ ਗੱਲਾਂ ਦਾ ਜਵਾਬ ਦਿੱਤਾ। ਜਦੋਂ ਜਵਾਬ ਦਿੱਤਾ ਤੇ ਨਬੀ ਪਾਕ ਚਲੇ ਗਏ ਤੇ ਜਿਵੇਂ ਨਾ ਕੋਈ ਖੁਸ਼ੀ ਦਾ ਇਜ਼ਹਾਰ ਨਹੀਂ ਕੀਤਾ, ਟੁਰ ਗਏ। ਇਹ ਬੰਦਾ ਛੱਡ ਕੇ ਨਾ ਉਹਨੂੰ ਤੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਪਿੱਛੇ ਗਿਆ ਤੇ ਜਾ ਕੇ ਆਂਦਾ ਸੋਹਣਿਆ ਜਦੋਂ ਉਹ ਬੰਦਾ ਮੈਨੂੰ ਗਾਲਾਂ ਕੱਢਦਾ ਸੀ ਪਿਆ ਉਦੋਂ ਖਲੋ ਕੇ ਸੁਣਦੇ ਰਹੇ ਹੋ ਤੇ ਮੁਸਕਰਾਉਂਦੇ ਰਹੇ ਹੋ, ਮੈਂ ਜਵਾਬ ਦਿੱਤਾ ਨਾ ਖੁਸ਼ ਹੋ ਕੇ ਤੇ ਉਥੋਂ ਤੁਸੀਂ ਆ ਗਏ, ਕੀ ਰਾਜ਼ ਹੈ? ਫਰਮਾਇਆ ਜਦੋਂ ਉਹ ਬੰਦਾ ਤੇਰੇ ਬਾਰੇ ਗੰਦਾ ਬੋਲਦਾ ਸੀ, ਲਾਨ ਤਾਨ ਕਰਦਾ ਸੀ, ਬਦਕਲਾਮੀ ਕਰਦਾ ਸੀ, ਤੂੰ ਚੁੱਪ ਸੈਂ, ਤੇਰੇ ਵੱਲੋਂ ਅੱਲਾ ਦਾ ਫਰਿਸ਼ਤਾ ਜਵਾਬ ਪਿਆ ਦਿੰਦਾ ਸੀ। ਜਦੋਂ ਤੂੰ ਜਵਾਬ ਦਿੱਤਾ ਤੇ ਫਰਿਸ਼ਤਾ ਟੁਰ ਗਿਆ, ਉਹਨੇ ਆਖਿਆ ਆਪੇ ਹੀ ਨਹੀਂ ਪੜ੍ਹਨਾ। ਇਹ ਜਿਹੜੀ ਚੁੱਪ ਹੁੰਦੀ ਹੈ ਨਾ, ਜਿਹੜੀ ਖਾਮੋਸ਼ੀ ਹੁੰਦੀ, ਇੱਕ ਚੁੱਪ ਤੇ 100 ਸੁੱਖ। ਜਦੋਂ ਬੰਦਾ ਜਵਾਬ ਨਹੀਂ ਦਿੰਦਾ ਉਦੋਂ ਫਿਰ ਜਦੋਂ ਅਸੀਂ ਉਹਦੇ ਉੱਤੇ ਸੁੱਟ ਛਾੜਨੇ ਆ ਨਾ ਕਿ ਤੂੰ ਨਿਬੜ ਲੈ, ਤੂੰ ਭੁਗਤ ਲੈ, ਤੇ ਜਿਹਦੇ ਨਾਲ ਅੱਲਾ ਨਹੀਂ ਮਟੇ